बेगम है। अरे बेगम है की गल है? की गल है? काहदा रोला पा दिंदे हो तुसी? ओ यार की मुंह बढ़ाया ही, कोई रोटी पानी कोई टुकर पानी दे दे। रोटी पानी मैं किन्नियां क रोटियां पकावां? एक अद्धी रोटी होए ते फिर भी बंदा गल करदा है। यार हर रोज तेरा ਇਹੋ ਹੀ ਸਿਆਪਾ ਵਾ, ਕੁੱਤੀ ਜੀ ਕਾ ਲਾਈ ਰੱਖਣੀ ਮੇਰੇ ਨਾਲ ਹਰ ਵੇਲੇ। ਕੋਈ ਰੋਟੀ ਤੈਨੂੰ ਪਤਾ ਹੈ ਕਿ ਸਵੇਰ ਦੁਪਹਿਰ ਸ਼ਾਮ ਪਕਣੀ ਹੁੰਦੀ ਤੇ ਪਕਾ ਲਿਆ ਕਰ। घर एक तंदूर लवा देना सी, 10 रोटियां सुबह 10 दोपहरे ते 10 शामी। मेरे को नहीं पकदियां इन्नियां रोटियां। ਸਾਥੀਆ ਕੋਈ ਗੱਲ ਕਰਨ ਦੀ ਹੈ ਵੇ? ਰੋਟੀ ਪਕਾਣਾ ਤਾਂ ਤੇਰਾ ਕੰਮ ਹੈਗਾ ਨਾ ਯਾਰ। ਮੈਂ ਬਾਹਰੋਂ ਕਮਾ ਕੇ ਲਿਆਣਾ, ਤੂੰ ਇੱਥੇ ਘਰ ਪਕਾਣੀ ਹੈ। ਹੋਰ ਮੈਂ ਕਿੱਥੋਂ ਜਾ ਕੇ ਖਾਵਾਂਗਾ? इन्ना तू खाना अंदर मकान पाण दे आ तू। ਮਕਾਨ ਪਾਣ ਡਿਆ ਮੈਂ, ਜਦੋਂ ਵੇਖੋ ਤੇਰਾ ਮੂੰਹ ਬਣ ਜਾਂਦਾ ਵੇ। ਕੱਪੜੇ ਤੇਰੇ ਕੋਲ ਮੰਗ ਲਓ ਤੇਰਾ ਮੂੰਹ ਬਣ ਜਾਂਦਾ ਵੇ, ਰੋਟੀ ਤੇਰੇ ਕੋਲ ਮੰਗ ਲਓ ਤੇਰਾ ਮੂੰਹ ਬਣ ਜਾਂਦਾ ਵੇ। ਕੋਈ ਸ਼ਾਇਦ ਦੱਸ ਹੈ ਘਰ ਦੀ ਸਫਾਈ ਜਿਹੜੀ ਉਹ ਚੱਜ ਨਾਲ ਹੁੰਦੀ ਨਹੀਂ, ਉਹ ਕੰਮ ਲਈ ਤੂੰ ਵੱਖਰੀ ਰੱਖੀ ਹੋਈ ਹੈ। मेरे को कोई काम नहीं हुंदा हैगा ना। तेरे कपड़े धुपदे, कपड़े कटते तंबू बहुते ने। मैं अपने मापियां दे घर ना पकांदी सी ते ना ही धोंदी सी ते ना सफाइयां करदी सा। मैं सिर्फ खांदी सा बह के। ਖਾਂਦੀ ਸਾ ਬਹਿ ਕੇ ਤੇ ਇਹ ਗੱਲਾਂ ਫਿਰ ਵਿਆਹ ਤੋਂ ਪਹਿਲੇ ਕਰਨੀਆਂ ਸਨ ਨਾ। ਹੁਣ ਇੱਥੇ ਤੇ ਤੈਨੂੰ ਆਪ ਪਕਾਣਾ ਪਏਗਾ, ਆਪ ਹੀ ਤੈਨੂੰ ਸਾਰਾ ਕੁਝ ਕਰਨਾ ਪਏਗਾ। ਉਹਨਾਂ ਨੂੰ ਕੀ ਪਤਾ ਸੀ ਕਿ ਬੰਦਾ ਕੱਲਾ ਨਹੀਂ ਹੈ, ਪੂਰਾ ਟੱਬਰ ਨਾਲ ਖਲੋਤਾ ਹੈ ਇਹਦੇ। ਸਾਡੀਆਂ ਗੱਲਾਂ ਵੱਧ ਚੜ ਕੇ ਨਾ ਕਰਿਆ ਕਰ। ਦੇਖ ਇਹ ਤੇਰਾ ਆਪਣਾ ਘਰ, ਇਸ ਘਰ ਨੂੰ ਤੂੰ ਨਹੀਂ ਸਾਂਭੇਗੀ ਤਾਂ ਕੌਣ ਸਾਂਭੇਗਾ? ਮੇਰੇ ਕੋਲੋਂ ਨਹੀਂ ਹੁੰਦਾ ਕੰਮ ਨਾ। ਮੈਂ ਕਿਹਦੇ ਕੋਲ ਹੁੰਦਾ ਫਿਰ ਕੰਮ? ਮੈਂ ਕਿਹਨੂੰ ਜਾ ਕੇ ਕਵਾਂ ਫਿਰ? ਜਿਹੜੇ ਕਰਦੇ ਨੇ ਭਾਈ ਉਹਨਾਂ ਨੂੰ ਲੈ ਆ ਜਾ ਕੇ। ਤੂੰ ਅਜੀਬ ਗੱਲ ਕਰਨ ਲਈ ਯਾਰ, ਤੂੰ ਮੇਰੀ ਬੀਵੀ ਹੈ, ਮੈਂ ਤੈਨੂੰ ਨਹੀਂ ਕਵਾਂਗਾ ਤਾਂ ਮੈਂ ਜਾ ਕੇ ਗੁਆਂਢੀਆਂ ਨੂੰ ਕਵਾਂ ਫਿਰ? ਮੇਰੇ ਕੋਲੋਂ ਨਹੀਂ ਹੁੰਦਾ। ਮੇਰਾ ਸਿਰ ਨਾ ਖਾ। ਮੇਰਾ ਸਿਰ ਨਾ ਖਾ। ਰੋਟੀ ਤੂੰ ਦੇਣੀ ਨਹੀਂ, ਉਹ ਖਾਣੀ ਨਹੀਂ ਤੇ ਫਿਰ ਸਿਰ ਹੀ ਖਾਣਾ ਵੇ। ਰੋਟੀ ਤੂੰ ਨਹੀਂ ਦੇਣੀ, ਤੂੰ ਫਕੀਰ ਆ ਜਿਹੜਾ ਰੋਟੀ ਮੰਗਣ ਡਿਆ ਮੇਰੇ ਕੋ। ਤੇਰੇ ਨਾਲ ਮਗਜ਼ਮਾਰੀ ਕਰਨਾ ਚੰਗਾ ਹੈ, ਬੰਦਾ ਬਾਹਰ ਜਾ ਕੇ ਖੇ ਖਾ ਲਵੇ। ਆਹੋ ਤੇ ਖਾ ਲੈ ਜਾ ਕੇ ਖੇ। ਅੱਗੇ ਵੀ ਬਾਹਰ ਹੀ ਖਾਣਾ ਹੈ ਖੇ। ਖਾ ਖਾ ਕੇ ਰੱਜਦਾ ਹੀ ਨਹੀਂ ਹਰੇ। ਕੀ ਕਰਨ ਡਿਆ ਆ? ਹੋ ਲਾ 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 ਰੂ ਰਾ ਰੂ ਰਾ ਰੂ। ਉਹ ਬੰਬਰੋ ਲੈ ਇਧਰ ਆ। ਹਾਂ ਬਈ ਕੀ ਹਾਲ ਹੈ? ਉਹ ਲੰਗੜਾ ਹਾਥੀ ਹੁੰਦਾ। ਤੂੰ ਕਿੱਥੇ ਅਸਲਾਮ ਵਾਲੇਕਮ। ਵਾਲੇਕੁਮ ਸਲਾਮ। ਯਾਰ ਤੇਰਾ ਵਿਆਹ ਕਦੋਂ ਦਾ ਆਇਆ ਵਾ? ਕਾਫੀ ਦੇਰ ਹੋ ਗਈ ਹੈ ਨਜ਼ਰ ਨਹੀਂ ਆ ਰਿਹਾ ਹੈ। ਯਾਰ ਅਸਲ ਮੂਡ ਨਹੀਂ ਠੀਕ। ਤੂੰ ਸੁਣਾ ਕੀ ਹਾਲ ਤੇਰਾ? ਠੀਕ ਭੈਣ ਹੈ? ਉਹ ਮਹਿਫਲਾਂ ਕਿੱਥੇ ਗਈਆਂ? ਉਹ ਯਾਰੀਆਂ ਦੋਸਤੀਆਂ ਕਿੱਥੇ ਗਈਆਂ? ਇਹ ਤਾਂ ਪਹਿਲੇ ਦੱਸੋ ਮੈਨੂੰ। ਯਾਰ ਡੋਨ ਤੈਨੂੰ ਪਤਾ ਕੰਮ ਦੀ ਮਸਰੂਫੀਅਤ ਹੁੰਦੀ ਆ, ਬਾਕੀ ਤਾਂ ਅੱਲਾ ਮਾਫ ਕਰੇ। ਤੁਸੀਂ ਯਾਰ ਹੋ ਮੇਰੇ, ਕਿਹੜੀ ਗੱਲ ਆ? ਮੈਂ ਤੁਹਾਨੂੰ ਕਿਹੜਾ ਕੋਈ ਭੁੱਲ ਜਾਣਾ ਵਾ? ਨਹੀਂ ਭੈਣ, ਉਹ ਖਾਣੇ ਛਾਣੇ ਖਾਈਦੇ ਸੀ ਬਹਿ ਕੇ ਆਪਾਂ। ਅੱਛਾ ਦਾਵਤ ਦੀ ਗੱਲ ਕਰਨ ਡਿਆ? ਨਹੀਂ ਜਦੋਂ ਖਾਂਦੇ ਪੀਂਦੇ ਸੀਗੇ ਆਪਾਂ ਇਕੱਠਿਆਂ ਬਹਿ ਕੇ। ਆਹੋ ਹੋ ਜਾਏਗਾ ਯਾਰ। ਹੁਣ ਤੂੰ ਨਜ਼ਰ ਵੀ ਨਹੀਂ ਆਉਣ ਡਿਆ। ਭਰਜਾਈ ਨੇ ਬਹੁਤਾ ਹੀ ਥੱਲੇ ਲਾਤਾ ਤੈਨੂੰ ਲੱਗਦਾ। ਓਏ ਉਹ ਗੱਲ ਨਹੀਂ ਹੈਗੀ ਓਏ ਡੋਨ। ਹਾਂ ਬਸ ਕੰਮ ਦੀ ਮਸਰੂਫੀਅਤ ਆ ਇਹੋ ਜਿਹੀ, ਹੋਰ ਤੇ ਅੱਲਾ ਮਾਫ ਕਰੇ। ਤੂੰ ਸੁਣਾ। ਨਾਲੇ ਵਿਆਹ ਦੀ ਪਾਰਟੀ ਕਦੋਂ ਖਿਲਾਉਣੀ ਇਹ ਦੱਸ ਪਹਿਲੇ। ਤੂੰ ਆ ਜਾ ਘਰ, ਤੈਨੂੰ ਰੋਟੀ ਖਵਾ ਦਿੰਨੇ ਆ। ਕਦੋਂ ਆਵਾਂ ਦੱਸ ਦੇ। ਹੁਣੇ ਆਇਆ ਥੋੜੀ ਦੇਰ ਤੱਕ, ਮੈਂ ਬਸ ਤੇਰਾ ਕੰਮ ਚੱਲਾਂ ਵਾ ਤੇ ਵਾਪਸ ਆਣਾ ਤੇ ਸ਼ਾਮ ਨੂੰ ਆ ਜਾ ਘਰ। ਆ ਜਾਵਾਂ ਸ਼ਾਮ ਨੂੰ? ਆ ਜਾ। ਹੈਂ ਕੱਪੜੇ ਛੱਪੜੇ ਪਾ ਗਿਆ, ਟੌਲੀ ਸ਼ੌਲੀ ਬਣ ਕੇ ਆਉਣਾ। ਆ ਜਾ ਠੀਕ ਹੈ। ਹੈਂ ਠੀਕ ਹੈ। ਚਲ ਠੀਕ ਆ। ਹਾਂ ਜ਼ਮੀਨ ਨਾ ਬਿਠਾ ਦੇ ਹੁਣ ਥੱਲੇ। ਕਿਉਂ ਥੱਲੇ ਤੇਰਾ ਘਰ ਆ? ਉਹ ਨਹੀਂ ਨਹੀਂ ਵੈਸੇ ਥੱਲੇ ਤੇਰਾ ਡੱਡੂਆਂ ਦਾ ਖਾਨਦਾਨ। ਖਾਓ ਓਏ, ਇਹੀ ਖਾਓ ਹੁਣ। ਅੱਜ ਮੈਂ ਤੁਹਾਨੂੰ ਲੈ ਲਿਆਉਣਾ ਪੱਠੇ ਹੋਰ। ਹੁਣ ਤੂੰ ਵੀ ਚੱਲ ਆ ਉਹਨੂੰ। ਤਾਂ ਸਮਝ ਨਹੀਂ ਲੱਗਣ ਦੀ ਇਸ ਘਰ ਦਾ ਹਾਲ ਕੀ ਹੋ ਗਿਆ ਵਾ। ਸਾਰਾ ਹੀ ਖੁੱਲਾ ਡੁੱਲਾ ਲੌਂਗਣ ਲੱਗ ਪਿਆ। ਇਹਦੀ ਮੈਂ ਸੈਟਿੰਗ ਕਰੂੰਗਾ ਬਾਅਦ ਚ ਕਿਸੇ ਹੈ। ਉਹ ਸੁਣਾ ਬਈ ਇਮਲੀ ਕੀ ਓਏ ਹਾਲ ਆ ਆ? ਵੀ ਗੈਨ ਗੁਬਾਰੇ ਫੇਫ ਬਾਰੇ ਉਹ ਨੇਰੇ ਕਿੱਧਰ ਫਿਰ ਰਹੇ ਆ? ਮੈਂ ਯਾਦ ਆ ਉਹ ਚੌਂਕ ਤੱਕ ਚੱਲਾਂ। ਤੂੰ ਸੁਣਾ ਕਿੱਧਰ? ਚੌਂਕ ਬੰਦ ਵਾ ਜਿਹੜਾ ਚੱਲਾਂ ਤੂੰ? ਕੀ ਗੱਲ ਬੇਟੇ, ਉਹ ਅੱਬਾ ਘਰ ਹੀ? ਸਾਰੇ ਹੀ ਘਰ ਵਾ। ਅੱਛਾ ਤੇ ਤੈਨੂੰ ਤਾਈਓ ਘਰੋਂ ਕੱਢਿਆ? ਉਹ ਨਹੀਂ, ਮੈਂ ਵੈਸੇ ਹੀ ਉਹ ਬੱਕਰੀਆਂ ਨੂੰ ਪੱਠੇ ਪਾ ਕੇ ਹਟਿਆ ਸੀ। ਹੋਰ ਸੁਣਾ। ਬਸ ਠੀਕ ਠਾਕ। ਗੈਂਡਾ ਹੀ ਬਣੀ ਜਾਣ ਡਿਆ ਦਿਨ ਬਾਅਦ ਦਿਨ। ਯਾਰ ਬੜਾ ਤੇਰਾ। ਤੂੰ ਸੁਣਾ। ਸ਼ੁਕਰ ਸ਼ੁਕਰ। ਬਸ ਯਾਰ ਤੈਨੂੰ ਪਤਾ ਤਾਂ ਹੈ ਕੰਮ ਦੀ ਮਸਰੂਫੀਅਤ, ਕੰਮ ਦੇ ਮਾਮਲਾ ਜਿਹੜੇ ਆ। ਵਿਆਹ ਹੋ ਗਿਆ ਆ, ਯਾਰਾਂ ਦੋਸਤਾਂ ਨੂੰ ਭੁੱਲ ਭੁਲਈਏ ਕਰ ਗਿਆ। ਹੁਣ ਤਾਂ ਅਜੀਬ ਰੌਣਕਾਂ, ਸਹੁਰਿਆਂ ਕੋ ਖਾ ਪੀ ਰਿਹਾ ਵਾ, ਦਾਵਤਾਂ ਹੈ ਧੜਾ ਧੜ। ਨਹੀਂ ਤਾਂ ਪਹਿਲੇ ਤੂੰ ਮੈਨੂੰ ਇਹ ਦੱਸ ਕਿ ਪਹਿਲੇ ਮੈਂ ਬੜਾ ਤੇਰੇ ਨਾਲ ਜੁੜਿਆ ਰਹਿਣਾ ਸਾਂ ਆ ਦਿਨ ਬਾਅਦ ਦਿਨ ਦੇਖ ਜਿੱਡਾ ਹੀ ਹੋਈ ਜਾਣ ਡਿਆ। ਤੇ ਛੱਡਦਾ ਨਹੀਂ ਉਹ। ਤੇ ਤੁਹਾਨੂੰ ਵਿਆਹ ਤੇ ਬੁਲਾਇਆ ਨਹੀਂ, ਉਹ ਪਿੱਛੇ ਮੈਨੂੰ ਕੋਡੂ ਵੀ ਮਿਲਿਆ ਡੋਨ, ਉਹ ਵੀ ਇਹੀ ਗੱਲਾਂ ਕਰਦਾ ਪਿਆ, ਤੂੰ ਵੀ ਇਹੀ ਗੱਲਾਂ ਕਰਦਾ। ਇਤਰਾਜ਼ ਕਰਨ ਡਿਆ ਸੀ, ਕਹਿੰਦਾ ਬਦਲ ਗਿਆ ਵਾ ਵਿਆਹ ਕਰਾ ਕੇ। ਮੈਂ ਕਿਹਾ ਬਦਲਿਆ ਨਹੀਂ, ਉਹਦੇ ਬੇਤਰਤੀਬਾ ਜਿਹਾ ਹੋ ਗਿਆ ਵਾ, ਵਜੂਦ ਭਾਰਾ ਹੋ ਗਿਆ ਉਹਦਾ। ਬੇਤਰਤੀਬਾ ਨਹੀਂ ਲੋਕਾਂ ਨੂੰ ਵਿਆਹ ਰਾਸ ਹੁੰਦਾ ਵਾ, ਤੈਨੂੰ ਵਿਆਹ ਫੈਲ ਗਿਆ ਤੇਰੇ। ਉਹ ਨਹੀਂ ਨਹੀਂ ਆ ਗੱਲ ਮੈਨੂੰ ਤਾਂ ਲੱਗਦਾ ਵਾ ਭਰਜਾਈ ਤੰਗ ਹੋਣੀ ਤੇਰੇ ਤੋਂ। ਉਹ ਮੈਨੂੰ ਵੀ ਕੋਈ ਬਕਵਾਸ ਕਰਨ ਦੇਗਾ ਕਿ ਨਹੀਂ? ਨਹੀਂ ਤੂੰ ਦੱਸ ਕੀ ਗੱਲ ਆ।
ਕੁਛ ਨਹੀਂ ਹੈ, ਤੈਨੂੰ ਪਤਾ ਯਾਰ, ਤੈਨੂੰ ਸ਼ਹਿਰ ਹੁਣ ਮੈਂ ਆਪਣੀ ਅੱਛਾ ਦੁਕਾਨ ਵੈਸੇ ਪਾ ਲਈ। ਲੰਮੇ ਪਏ ਭਾਬੀ ਤਾਂ ਬੈੱਡ ਤੋਂ ਡਿੱਗ ਪੈਂਦੀ ਹੋਣੀ ਆ। ਯਾਰ ਇਹ ਮੇਰੀ ਨਾ ਬਕਵਾਸ ਕਰਿਆ ਕਰ ਯਾਰ, ਤੂੰ ਉਸ ਦਿਨ ਪਿਛਲੇ ਵਾਰੀ ਤੂੰ ਆਇਆ ਵਾ ਤੇ ਤੈਨੂੰ ਪਤਾ ਫਿਰ ਭਰਜਾਈ ਗੱਲਾਂ ਕਰਦੀ ਹੈ ਕਿ ਇਹਨਾਂ ਨੂੰ ਘਰ ਨਾ ਵਾੜਿਆ ਕਰ, ਇਹਨਾਂ ਦੇ ਗਿੱਟ ਗਿੱਟ ਜਿੰਨੀ ਲੰਮੀ ਜ਼ੁਬਾਨ। ਉਹ ਘਰ ਤੂੰ ਹੀ ਨਹੀਂ ਪੂਰਾ, ਉਹਨਾਂ ਦੋਸਤ ਕਿੱਥੋਂ ਬਣਨੇ ਆ? ਤੂੰ ਹੀ ਪੂਰਾ ਮਰਲਾ ਮੱਲਿਆ ਵਾ ਘਰ ਦੇ ਵਿੱਚ। ਮਰੇ ਭਰਜਾਈ ਤਾਂ ਵਿਚਾਰੀ ਦਿਲ ਕਰੇ ਖੁਰੇ ਚ ਸੌਂਦੀ ਹੋਵੇ। ਐਡਾ ਵਜੂਦ ਆ ਤੇਰਾ ਪੂਰੇ ਕਮਰੇ ਚ ਫੈਲ ਜਿੱਦਾਂ ਹੋਣਾ। ਖੁਰੇ ਚ ਸੁਣ ਜੇ ਭਰਜਾਈ ਆ ਕਿ ਬੱਤਖ? ਨਹੀਂ ਦਿਨ ਬ ਦਿਨ ਕੂਲਰ ਟੈਪ ਹੀ ਹੁੰਦਾ ਜਾਣ ਡਿਆ ਵਾ। ਉਹ ਯਾਰ ਵਜੂਦ ਤਾਂ ਪਹਿਲੇ ਤੋਂ ਸ਼ੁਰੂ ਤੋਂ ਆਇੰਦਾ ਹੈਗਾ। ਹੁਣ ਬਹੁਤਾ ਬੇੜਾ ਗਰਕ ਹੋ ਗਿਆ। ਅੱਛਾ ਤੂੰ ਇਹ ਕਿੱਧਰ ਜਾ ਰਿਹਾ ਤੂੰ? ਤੂੰ ਜਾ ਰਿਹਾ ਸੀ, ਮੈਂ ਤਾਂ ਆਪਣੇ ਘਰ ਮੂਹਰੇ ਖੜਾ ਵਾਂ, ਭੁੱਲ ਗਿਆ? ਯਾਰ ਮੈਂ ਤਾਂ ਉਧਰ ਜਾ ਰਿਹਾ ਵਾਂ ਚੌਂਕ ਵਾਲੀ, ਉਹ ਨਹੀਂ ਆਪਣਾ ਭਾਛੀਦਾ, ਹਾਂ ਉਹਨੂੰ ਮਿਲਣ ਜਾ ਰਿਹਾ ਤਾਂ ਮੈਂ ਆਇਆ ਸੀ ਅੱਛਾ ਘਰ। ਮੋਟੇ ਵੈਸੇ ਗੱਲ ਦੱਸਾਂ, ਕੀ ਬੜੇ ਬੜੇ ਮੁਸ਼ਰਫ ਬੰਦੇ ਦੇਖੇ, ਬੜੇ ਬੜੇ ਬਗੈਰਤ ਤੇ ਬਲਾਜੀ ਯਾਰ ਸੱਜਣ ਦੇਖੇ ਆ, ਪਰ ਤੂੰ ਸਭ ਨੂੰ ਘੱਟ ਗਿਆ। ਕਿਉਂ ਕੀ ਹੋਇਆ? ਕਸਮੇ ਵੀ ਨਾ, ਤੂੰ ਹੁਣ ਕਦੀ ਕੁਝ ਖਵਾਇਆ ਪਿਆ? ਪਹਿਲੋਂ ਵਿਆਹ ਤੋਂ ਪਹਿਲਾਂ ਸਾਨੂੰ ਖਵਾਉਣਾ ਸੀ, ਘਰ ਬੁਲਾਉਣਾ ਸੀ। ਆ ਜਦੋਂ ਦਾ ਤੇਰਾ ਵਿਆਹ ਹੋਇਆ ਵਾ ਅਸੀਂ ਤਾਂ ਤੈਨੂੰ ਰੰਡਾ ਹੀ ਸਮਝਦੇ ਇੱਕ ਕਿਸਮ ਦਾ। ਉਹ ਫਿਟੇ ਮੂੰਹ ਤੇ ਤੇਰਾ ਪਹਿਲੇ ਨਹੀਂ ਚੰਗਾ, ਗੱਲ ਤੇ ਚੰਗੀ ਕਰ ਘੱਟੋ ਘੱਟ। ਉਹ ਦਾਣੇ ਵਾਲੇ ਭਲੋਲੇ, ਮੈਂ ਗੱਲ ਸਹੀ ਕਰਨ ਡਿਆ ਵਾ। ਯਾਰ ਖਵਾਣ ਪਿਆਣ ਦੀ ਗੱਲ ਕੋਈ ਨਹੀਂ ਇਮਲੀ ਯਾਰ, ਤੂੰ ਪਹਿਲੇ ਆਪਣੀ ਮਹਿਫਲਾਂ ਲਾਈ ਦੀ ਹੁੰਦੀ ਨਾ। ਹੁਣ ਤੈਨੂੰ ਪਤਾ ਤੇਰਾ ਵਿਆਹ ਵੀ ਹੋ ਗਿਆ ਤੇ ਕੰਮਾਂ ਕਾਰਾਂ ਨਾਲ ਤੇਰਾ ਬਹੁਤੇ ਮਸਰੂਫ ਹੋ ਗਿਆ, ਤੇ ਨਹੀਂ ਤੇ ਇੰਨੀ ਕਿਹੜੀ ਗੱਲ ਆ? ਰੋਟੀ ਪਾਣੀ ਦੀ ਕਿਹੜੀ ਗੱਲ ਆ? ਸ਼ਾਮ ਨੂੰ ਡਾਉਣ ਆ ਰਿਹਾ ਤੇ ਤੂੰ ਵੀ ਆ ਜਾ। ਤੁਹਾਡੇ ਲਾ ਰਿਹਾ ਡਾਉਨ? ਤੇ ਹੋਰ ਕੀ ਆ? ਤੁਸੀਂ ਖਵਾਉਣ ਲੱਗੇ? ਤੇ ਕੀ ਤੇ ਪਹਿਲੇ ਕੌਣ ਖਵਾਉਂਦਾ ਰਿਹਾ? ਬੜਾ ਬਸ਼ਰਮ ਬੰਦਾ, ਡਾਉਨ ਨੂੰ ਘਰ ਕਹਿਣ ਜਾਣ ਡਿਆ, ਮੈਨੂੰ ਅਚਾਨਕ ਟੱਕਰੇਗਾ ਤੇ ਨਾਲ ਹੀ ਉਹ ਕਹਿ ਘਰ ਕਿੱਥੇ? ਉਹ ਹੋਦੀ ਦੇ ਉੱਤੇ ਬੈਠਾ ਸੀ, ਉਹ ਇੰਨਾ ਸੀ ਜਿਵੇਂ ਹੋਦੀ ਦੇ ਵਿੱਚੋਂ ਡੱਡੂ ਜਿਹਾ ਨਿਕਲਿਆ ਬਾਹਰ। ਉਹਨੇ ਵੀ ਆਉਣਾ ਸ਼ਾਮ ਨੂੰ? ਤੂੰ ਵੀ ਆਇਆ ਨਾਲ। ਕੀ ਪਕਾਇਆ? ਜੋ ਤੂੰ ਕਹੇਂਗਾ ਤੇਰੀ ਪਸੰਦ ਦਾ ਪਕਾ ਲਾਂਗਾ। ਤੇਰੀ ਭਰਜਾਈ ਬਹੁਤ ਹੀ ਅੱਛਾ ਖਾਣਾ ਬਣਾਉਂਦੀ ਆ। ਬਣਾਉਂਦੀ ਹੋਣੀ ਆ ਭਾਈ, ਨਜ਼ਰ ਆਉਣ ਡਿਆ ਸਾਰਾ ਤਾਂ ਤੂੰ ਖਾ ਜਾਂਦਾ ਹੋਣਾ। ਓਏ ਚਾਮ ਚੜਕੇ ਜਾਈਏ, ਦਾਵਤ ਖਾਣੀ ਹੋ ਕਿ ਨਹੀਂ ਖਾਣੀ? ਓਏ ਖਾਣੀ ਆ, ਬੋਲ ਤੇ ਖਾਣੀ ਆ, ਪਰ ਤੇਰੇ ਵਿਆਹ ਦੀ ਰੋਟੀ ਖਾਣੀ ਆ। ਵਿਆਹ ਦੀ ਰੋਟੀ ਤੁਹਾਨੂੰ ਖਵਾਈ ਹੋਈ ਆ। ਓਏ ਆ ਖੁਸ਼ੀ ਦੀ ਰੋਟੀ ਜਿਹੜੀ ਵਿਆਹ ਤੋਂ ਬਾਅਦ ਹੁੰਦੀ ਆ ਯਾਰਾਂ ਚੱਲ ਖਵਾ ਦੋਸਤਾਂ ਦਿਆਂਗਾ, ਮੇਰੀ ਗੱਲ ਸੁਣ, ਸ਼ਾਮ ਨੂੰ ਉਹਨਾਂ ਨਾਲ ਰਾਬਤਾ ਕਰ ਲੈ ਤੇ ਸ਼ਾਮ ਨੂੰ ਆਈਏ। ਮੈਂ ਤੇਰੇ ਭਾਅ ਦੇ ਕੋਲ ਹੋ ਕੇ ਨਾ ਤੇ ਘਰ ਜਾ ਕੇ ਬੰਦੋਬਸਤ ਕਰਨਾ ਰੋਟੀ ਪਾਣੀ ਦਾ, ਤੇ ਫਿਰ ਆਇਓ ਸ਼ਾਮ ਨੂੰ। ਤੇਰਾ ਬਹਿਨੇ, ਤੇਰਾ ਬੈਠਕ ਛੱਡੇ ਤੇ ਤੇਰਾ ਗੱਪਸ਼ਪ ਲਾਣੇ ਆ। ਚੱਲ ਪੱਕੀ ਹੋ ਗਈ ਠੀਕ ਤੇ ਹੋ ਮੈਂ ਗਿਆ। ਸ਼ਾਮ ਨੂੰ ਮੈਂ ਆ ਰਿਹਾ। ਤੇਰੀ ਮਿਹਰਬਾਨੀ ਹੈ, ਨਾ ਗਿਆ ਹੀ। ਸਾਨੂੰ ਉੱਥੇ ਦੋ ਦੋ ਰੋਟੀਆਂ ਹੱਥੇ ਲੱਗਣੀਆਂ, 18 ਤਾਂ ਤੂੰ ਹੀ ਖਾ ਜਾਣੀਆਂ ਵਾ। ਆਹੋ ਰੋਟੀਆਂ ਦਾ ਤਾਂ ਤੂੰ ਚੀਤਾ ਹੋਇਆ ਰੋਟੀਆਂ ਦਾ। ਓਏ ਆ ਗਿਆ, ਇੱਕ ਮਿੰਟ। ਹਾਂ ਬਈ ਮਿੱਠੇ, ਕੀ ਹਾਲ ਚਾਲ ਹੈ? ਠੀਕ ਠਾਕ? ਪਹੁੰਚ ਗਏ ਆ। ਜੀ ਗੁਜਰ ਸਾਹਿਬ, ਸਭ ਖੈਰੀਅਤ? ਮਹਾਰਾਜ 2-3 ਵਾਰੀ ਤੇ ਇਹਦੇ ਉੱਤੋਂ ਦੀ ਲੰਘ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ। ਓਏ ਉਹ ਕਿੱਥੇ ਇਮਲੀ? ਓਏ ਬਲੀ ਦਾ ਯਾਰ, ਤੂੰ ਉਹਨੂੰ ਕਿਹਾ ਸੀ ਨਹਾਉਣ ਦਾ? ਬਾਹੋ ਉਹ ਹਮਾਮ ਦੇ ਨਹਾਉਣ ਗਿਆ ਆਈਓ। ਇਹਨਾਂ ਤਿਆਰ ਸ਼ਿਆਰ ਹੋ ਕੇ ਪਹਿਲਵਾਨ ਨਾਲ ਫੇਮਾ ਜਾਣਾ ਵਾ। ਅੱਛਾ ਚੱਲ ਫਿਰ ਤੁਸੀਂ ਅੰਦਰ ਬਹੋ। ਮੋਟੂ ਜੀ ਚੰਗੀਆਂ ਗੱਲਾਂ ਨਹੀਂ ਏ। ਆ ਇਹਨੂੰ ਕਸਮੈਲੇ ਇਹਨੂੰ ਤੇ ਉਹਨੂੰ ਦਾਵਤ ਦੇ ਆਇਆ ਤੂੰ, ਜਿਹਨੇ 10 ਦਿਨ ਹੁਣ ਨਹਾਉਣ ਤੇ ਲਾ ਦੇਣੇ। ਸਾਨੂੰ ਤੂੰ ਦੱਸਿਆ ਨਹੀਂ ਲੰਗਰਬਾਜ਼ੀ ਦਾ। ਓ ਪਰ ਯਾਰ ਮੈਂ ਯਾਰ ਆ ਤੇਰਾ, ਮੈਂ ਕਿਹਾ ਸੀ ਆਪੇ ਹੀ ਚੱਲ ਜਾਣਾ ਉਹ ਵਾ। ਤੂੰ ਜੋ ਛੱਤ ਤੇ ਜੜਿਆ ਨਾ ਕਬੂਤਰਬਾਜ਼ੀ ਤੇ ਤੈਨੂੰ ਕਿੱਥੋਂ ਮੈਂ ਕਹਿੰਦਾ? ਚੱਲ ਚੰਗਾ ਹੋ ਗਿਆ ਤੂੰ ਵੀ ਨਾਲ ਹੀ ਆ ਗਿਆ ਵਾ। ਆਹੋ ਇਮਲੀ ਨੂੰ ਕਹਿਤਾ ਵਾ ਜਿਹੜੇ ਖੁਰੇ ਚ ਨਾ ਹੋਵੇ ਉਹਦਾ ਗਟਰ ਬੰਦ ਹੋ ਜਾਂਦਾ। ਚਲੋ ਬੈਠੋ, ਹੁਣ ਮੈਂ ਤੁਹਾਡੇ ਸੇ ਲੰਗਰ ਪਾਣੀ ਦਾ ਬੰਦੋਬਸਤ ਕਰਾਂ। ਭਾਬੀ ਇੱਧਰ ਕੀ ਗੱਲ ਆ, ਤੂੰ ਉਹਦੀ ਜੁੱਤੀ ਚੁੱਕਣੀ ਆ? ਚੱਲ ਅੰਦਰ। ਵੈਸੇ ਤੈਨੂੰ ਭਾਬੀ ਤੋਂ ਇਲਾਵਾ ਨਹੀਂ ਕੋਈ ਗੱਲ ਆਂਦੀ? ਏਸੀ ਉਸੀ ਚਲਾ ਕੇ ਤੇ ਅਸੀਂ ਠੰਡਾ ਕੀਤਾ ਕੰਮ। ਆਇਆ ਪਹਿਲਵਾਨ ਤੂੰ ਹੀ ਆ। ਮੇਰਾ ਹੀ ਘਰ ਆ, ਮੈਂ ਹੀ ਆਣਾ, ਹੋਰ ਕਿਹਨੇ ਆਣਾ? ਹੋਰ ਪਹਿਲਵਾਨ? ਬਸ ਠੀਕ ਠਾਕ ਸਾਹਿਬ ਹੀ ਮਿੱਠੇ ਭਾਈ। ਹਾਂਜੀ ਕਰਾਂ ਮੱਲਾ ਕਿੱਥੇ ਜਾ ਰਿਹਾ? ਕਬੂਤਰ ਚਬੂਤਰ ਠੀਕ ਆ? ਹਾਂਜੀ ਚਲੋ। ਬਿਹਤਰੀਨ। ਕਿਆ ਉਹ ਜਿਹੜੀ ਬਾਜ਼ੀ ਲਾਈ ਸੀ ਕੀ ਬਣਿਆ ਹੁੰਦਾ? ਬਾਜੀ ਜਿੱਤ ਗਏ ਆਪਾਂ ਤੀਸਰੇ ਮੋੜ ਚ। ਫੇਰ ਤੇ ਇਹਦਾ ਬਣਦਾ ਕਿ ਹੁਣ ਤੇਰੇ ਲਈ ਵੀ ਦਾਵਤ ਆ। ਆਹ ਤੇ ਕੋਈ ਨਹੀਂ, ਪਹਿਲੇ ਤੁਸੀਂ ਤੇ ਕਰ ਲਵੋ, ਹੁਣ ਜਿਹੜਾ ਬੁਲਾਇਆ ਉਹ ਤੇ ਖਵਾ ਲਵੋ। ਉਹ ਕਿਉਂ ਨਹੀਂ, ਕਿਉਂ ਨਹੀਂ? ਤੇ ਉਹ ਕਸਮੈਲੇ ਨੇ ਕਦੋਂ ਆਣਾ? ਆ ਜਾਣਾ ਅੱਧੇ ਘੰਟੇ ਤੱਕ। ਮੈਂ ਕਹਿੰਦਾ ਉਹ ਕੱਲ ਦੁਪਹਿਰ ਤੱਕ ਆ ਗਿਆ ਤੇ ਗੱਲ ਕਰਿਓ। ਨਹੀਂ ਭਾਇਆ ਲੋ, ਉਹ ਤਾਂ ਕਾਲਾ ਹੀ ਬਹੁਤ ਸੀਗਾ, ਹੁਣ ਮੈਂ ਕਿਹਾ ਨਹਾ ਕੇ ਓਏ ਜਾਣਾ ਉਹ ਵਾ। ਕਾਲਾ ਤੇ ਹੈ ਵੇ। ਅੱਛਾ ਉਹ ਵਾਲਾ ਕਾਲਾ, ਯਾਨੀ ਕਿ ਠੀਕ ਆ, ਹਾਂਜੀ ਠੀਕ ਆ। ਹਾਂਜੀ। ਇਹਨੇ ਉਹਨੂੰ ਨਹਾਉਣ ਦਾ ਕਹਿਤਾ ਨਾ, ਹੁਣ ਉਹਨੇ ਸੂਰਜ ਚੜੇ ਤੇ ਹੀ ਆਉਣਾ। ਨਹੀਂ ਨਹੀਂ ਉਹ ਜਲਦੀ। ਯਾਰ ਨਹਾਉਣ ਦਾ ਉਹਨੂੰ ਮੈਂ ਕਿਧਰੇ ਗਲਤੀ ਨਾਲ ਕਹਿ ਬੈਠਾ ਵਾਂ। ਮੈਂ ਕਿਹਾ ਉਹਨੇ ਸਾਡੇ ਮਹੱਲੇ 'ਚ ਵੜਨਾ ਵਾ ਤੇ ਚਾਰੋਂ ਪਾਸੇ ਬੋ ਹੋ ਜਾਣੀ ਆ। ਓਏ ਬਸ ਉਹ ਇਸੇ ਚੱਕਰ ਚ ਮੈਂ ਮਹੱਲੇ ਵਾਲਿਆਂ ਨੇ ਬੰਨ ਲਿਆ ਹੋਵੇ ਵੀ ਜਿੱਦਣ ਬਹੁਤ ਮੁੱਕੂਗੀ ਤੇ ਤੂੰ ਜਾਣਾ। ਭਈਆ ਤੇਰਾ ਵੀ ਇਹ ਹਿਸਾਬ ਆ? ਆ ਉਨੀ ਕਿਤੇ ਤੇਰੇ ਚੋਂ ਵੀ ਆਉਂਦੀ, ਸ਼ੁਕਰ ਕਰ ਮੈਂ ਲੈ ਆਇਆ ਤੈਨੂੰ ਨਾਲ। ਆਹ ਮਰੇ ਮੈਂ 1.5 ਫੁੱਟ ਵਾਲੀ ਪੂਰੀ ਸ਼ੀਸ਼ੀ ਪਰਫਿਊਮ ਦੀ ਮਕਾਈ ਆਪਣੇ ਉੱਤੇ। ਕੀ ਗੱਲ ਆ, ਕੀੜਾ ਲੱਗਾ ਤੈਨੂੰ? ਮੈਨੂੰ ਸਮੈਲ ਨਹੀਂ ਬਹੁਤ ਆਉਂਦੀ ਮੇਰੇ ਕੋਲ। ਉਹ ਨਹੀਂ ਆ ਵੀ ਯਾਰ, ਮਿੱਠਾ ਮੇਰਾ ਯਾਰ ਆ ਕੋਈ ਉਹ ਅੱਛਾ ਅਲੀ ਬਾਈ, ਉਹ ਕਰਨੇ ਆ, ਦੱਸ ਕੀ ਖਾਣਾ ਪੀਣਾ? ਖੁੱਲਾ ਹੀ ਖਾਣਾ ਪੀਣਾ ਖੁਰਲੀ ਚ ਪਾ ਦੀ। ਨਹੀਂ ਜੇ ਆਪਾਂ ਖਾਂਦੇ ਨਹੀਂ ਹੁੰਦੇ ਸੀ ਪਹਿਲੇ। ਜਿੰਜਰ ਕੀ ਖਾਂਦੇ ਸਾਂ ਯਾਰ, ਹੁਣ ਵਿਆਹ ਹੋ ਗਿਆ ਤਾਂ ਹੁਣ ਕੋਈ ਤਮੀਜ਼ ਦਾ ਨਹੀਂ ਰਹਿ ਖਾਣਾ ਗਿਆ। ਘਟਾ ਦੇਣਾ ਆਪਾਂ। ਨਹੀਂ ਖਾਣਾ ਤੂੰ ਖਾ ਲੈ, ਕੀ ਮਤਲਬ ਕਿ ਬਿਰਿਆਨੀ ਖਾਣੀ ਆ, ਕੋਰਮਾ ਖਾਣਾ, ਕੀ ਖਾਣਾ? ਮਿੱਠੇ ਭਾਈ ਤੂੰ ਦੱਸ ਯਾਰ। ਦੱਸ ਹੀ ਬੱਕਰੇ ਨੂੰ ਇੰਗਲਿਸ਼ ਕੀ ਕਹਿੰਦੇ ਆ?
ਉਹ ਬੱਕਰੇ ਨੂੰ ਇੰਗਲਿਸ਼ ਜਿਹਨੂੰ ਪੁੱਛਣ ਡਿਆ ਤੈਨੂੰ ਆਪ ਨਹੀਂ ਪਤਾ ਮੀਟ ਖਾਣਾ ਮੀਟ ਖਾਣਾ, ਅੱਛਾ ਮਟਨ ਖਾਣਾ, ਮਟਨ ਹੈ ਮਟਨ ਕੋਰਮਾ ਖਾਣਾ, ਹਾਂ ਹੋ ਜਾਂਦਾ ਬਿਰਿਆਨੀ ਸਲਾਦ ਰਾਇਤਾ ਕਸਟਰਡ। ਤੇ ਮੈਂ ਤੇਰੇ ਅੱਜ ਘਰੋਂ ਬਾਹਰ ਲੰਘਿਆ ਤਾਂ ਉੱਥੇ ਮੈਨੂੰ ਕਰੇਲਿਆਂ ਦੀ ਬੋ ਆਉਂਦੀ ਸੀ। ਉਹ ਵੀ ਅੱਜ ਕਿਤੋਂ ਆਏ ਸੀਗੇ। ਭਾਜੀ ਤੁਸੀਂ ਕੀ ਖਾਣਾ? ਆਪਾਂ ਮੋਟੂ ਜੋ ਮਿੱਠੇ ਨੇ ਖਾਣਾ ਆਪਾਂ ਉਹ ਹੀ ਖਾ ਜਾਣਾ। ਇਹਨੇ ਕੀ ਖਾਣਾ? ਇਹਨੇ ਪਿਛਲੇ ਹਫਤੇ ਇਮਲੀ ਦਾ 1000 ਖਾਦਾ। ਉਹਦੇ ਕੋਲ 1000 ਕਿੱਥੋਂ ਆਇਆ? ਉਹਨੇ ਮੇਰੇ ਕੋਲ ਲਿਆ ਸੀ। ਤੇਰੇ ਕੋਲ ਕਿੱਥੋਂ ਆਇਆ? ਮੇਰੇ ਕੋਲ ਧਾਰਾ ਲਿਆ, ਕਹਿੰਦਾ ਪੈਟਰੋਲ ਪਾਉਣਾ, ਇਹਨੇ ਖਾ ਲਿਆ। ਅੱਛਾ ਵੀ ਮੈਂ ਹਿਸਾਬ ਲਾਇਆ ਕਿ ਉਹਦੀ ਮੋਟਰਸਾਈਕਲ ਤਕਰੀਬਨ ਉਧਾਰ ਤੇ ਚੱਲਦੀ ਆ। ਹਾਂ ਠੀਕ ਮੇਰੇ ਆ ਹਿਸਾਬ ਨਾਲ ਮੋਟੋ ਦੀ ਜ਼ਿੰਦਗੀ ਆਧਾਰ ਤੇ ਚੱਲਦੀ ਹੈ। ਹਾਂ ਮੈਨੂੰ ਨਹੀਂ ਲੱਗਦਾ। ਚਲੋ ਤੁਸੀਂ ਬੈਠੋ ਗੱਪਸ਼ਪ ਲਾਓ ਤੇ ਮੈਂ ਫਿਰ ਟੁੱਕਰ ਪਾਣੀ ਦਾ ਇੰਤਜ਼ਾਮ ਕਰਾਂ, ਹੁਣ ਜਦੋਂ ਤੱਕ ਉਹ ਵੀ ਮਰ ਹੀ ਆਏਗਾ। ਆ ਨੇਕੀ ਔਰ ਪੂਛ ਨਾਲੇ ਕਹਿੰਦਾ ਸੀ ਬੱਕਰੇ ਦਾ ਗੋਸ਼ਤ ਮੰਗਾਓ। ਅੱਛਾ ਲੂਡੋ ਹੈਗੀ ਮੰਗਾਉਣ ਲੱਗਾ, ਮਟਰ ਨਹੀਂ ਮੰਗਾਉਂਗਾ। ਅੱਛਾ ਲੂਡੋ ਹੈਗੀ ਲੂਡੋ। ਮਟਰ ਨਾ ਕਿਉਂ? ਮੰਗਾ ਲਈ। ਮੈਂ ਕਹਿੰਦਾ ਬੈਠੇ ਖੇਡ ਹੀ ਉਹ ਲਾ। ਤੇਰਾ ਆਪਣਾ ਸਿਰ ਦਾਣੇ ਰਗਾ। ਵੀ ਤੇਰੇ ਚ ਪਾ ਕੇ ਛੇਡਾਂ ਦਾਣਾ ਇੰਜ ਕਰਕੇ। ਬੱਕਰਾ ਲੈ ਆਏਗਾ? ਲਿਆਏਗਾ ਯਾਰ। ਨਹੀਂ ਤੂੰ ਉੱਠ ਕੇ ਤੇ ਗਿਆ, ਕਹਿੰਦਾ ਟੁੱਕਰ ਪਾਣੀ ਲਿਆਉਣਾ। ਉਹ ਨਹੀਂ ਭਰਾਵਾ, ਜਿਵੇਂ ਵਿਆਹ ਤੋਂ ਪਹਿਲੇ ਰੀਏ ਖੜਾਉਂਦਾ ਹੁੰਦਾ ਤੇ ਖੁੱਲਾ ਡੁੱਲਾ ਐਨ ਟਿਕਾ ਕੇ ਬਹਿ ਕੇ ਖੁੱਲਾ ਦਾਰਾ ਬੰਨ ਕੇ ਨਹੀਂ ਖਾਂਦੇ ਹਾਂ ਹੁੰਦੇ, ਉਂਝ ਹੀ ਹੁਣ ਖੜਾਏਗਾ। ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਵੀ ਉਦਾਂ ਹੀ ਇਹਦਾ ਸਾਫ਼ ਹੋਏਗਾ। ਉਹ ਭਾਜੀ ਖੜਾਏਗਾ ਕੀ ਹੋਵੇ। ਉਹ ਨਾ ਹੋਵੇ ਖਵਾਉਣ ਦੀ ਬਜਾਏ ਅੱਜ ਬੱਕਰਾ ਬਣਾ ਦੇਵੇ। ਉਹ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ, ਬਾਪ ਚੁੱਪ ਰਹੋ। ਅੱਜ ਦੇਖਾਂ ਨਵੀਂ ਕਿਸ਼ਤ ਵਿੱਚ ਕੀ ਹੁੰਦਾ ਹੈ। ਬੜਾ ਜ਼ਾਲਮ ਡਰਾਮਾ ਵਈ ਹੈ, ਬੜਾ ਹੀ ਜ਼ਾਲਮ ਡਰਾਮਾ ਹੈ। ਸਾਦੀਆ ਸਾਦੀਆ ਕੀ ਗੱਲ ਏ? ਕਦੀ ਤੇ ਹੋਲੀ ਬੋਲ ਲਿਆ ਕਰ। ਡਰਾਮਾ ਵੇਖਣ ਡਈ ਮੈਂ। ਡਰਾਮਾ ਬਾਅਦ ਚ ਵੇਖ ਲਈ, YouTube ਤੇ ਵੇਖਣੀ, ਕਿਹੜਾ ਕੋਈ ਲਾਈਵ ਆਣ ਡਿਆ। ਕੀ ਗੱਲ ਏ ਜਿਹੜੀ ਗੱਲ ਹੈਗੀ ਹੈ ਕਰਨੀ ਸੀ? ਅੱਛਾ ਕੀ ਮੇਰੀ ਗੱਲ? ਸੁਣ ਗੱਲ, ਬਾਹਰ ਮੇਰੇ ਕੋਲ 4-5 ਦੋਸਤ ਆਏ ਆ। 4-5 ਦੋਸਤ? ਹਾਂ ਮੇਰੇ 4-5 ਦੋਸਤ ਆਏ, ਉਹਨਾਂ ਦਾ ਦਾਵਤ ਦਾ ਗਿਆ ਸੀ ਤੇ ਮੈਂ ਘਰ ਲੈ ਆਇਆ। ਲੈ 4-5 ਦੋਸਤ ਤੇ ਦਾਵਤ, ਤੇਰੇ ਕੱਲੇ ਦਾ ਮੇਰੇ ਕੋ ਪੱਕਦਾ ਨਹੀਂ ਤੇ 4-5 ਦੋਸਤ ਲੈ ਆਏ ਆ। ਜਲਦੀ ਗੱਲ ਕਰ, ਬਾਹਰ ਸੁਣ ਲੈਣਗੇ, ਬੈਠਕ 'ਚ ਬੈਠੇ ਆ। ਤੇ ਸੁਣਦੇ ਰਹਿਣ, ਸੈਲਾਨੀ ਵਾਲਿਆਂ ਦੇ ਲੈ ਜਾਣ ਉਹਨੂੰ ਖਵਾਉਣ ਵਾਸਤੇ। ਸਾਦੀਆਂ ਇੰਜ ਨਹੀਂ ਕਹੀਦਾ ਹੁੰਦਾ, ਘਰ ਆਈ ਮਹਿਮਾਨ ਤੇ ਰੱਬ ਦੀ ਰਹਿਮਤ ਹੁੰਦੀ ਹੈ। ਮੇਰੇ ਕੋਲੋਂ ਨਹੀਂ ਪੱਕਦੀ ਤੇਰੇ ਯਾਰਾਂ ਵਾਸਤੇ ਰੋਟੀ। ਉਹਨਾਂ ਨੇ ਕਿਹੜਾ ਰੋਜ਼ ਆਣਾ ਹੁੰਦਾ ਹੈ? ਜੇਕਰ ਉਹਨਾਂ ਨੇ ਅੱਜ ਫਰਮਾਇਸ਼ ਕਰ ਦਿੱਤੀ ਤੇ ਮੈਂ ਘਰ ਲੈ ਹੀ ਆਇਆ ਵਾਂ, ਤੇ ਤੂੰ ਹੀ ਇੱਜ਼ਤ ਰੱਖ ਲੈ, ਤੇਰੀ ਮਿਹਰਬਾਨੀ। ਫਰਮਾਇਸ਼ ਕਰਤੀ, ਮੈਂ ਹੋਟਲ ਖੋਲ ਕੇ ਬੈਠੀ ਆ ਜਿੱਥੇ ਖਾਣ ਆ ਗਏ ਨੇ ਉਹ। ਯਾਰ ਘਰ ਆਏ ਮਹਿਮਾਨ ਦੇ ਨਾਲ ਤੇ ਬਰਕਤ ਹੁੰਦੀ ਹੈ, ਆਪਣੇ ਰਿਜ਼ਕ ਦੇ ਵਿੱਚ ਇਜ਼ਾਫਾ ਹੁੰਦਾ ਵਾ। ਇਹ ਤੇ ਘੱਟੋ ਘੱਟ ਤੈਨੂੰ ਘਰ ਵਾਲਿਆਂ ਨੇ ਸਿਖਾ ਕੇ ਭੇਜਿਆ ਹੋਵੇਗਾ ਕਿ ਨਹੀਂ? ਮੇਰੇ ਘਰ ਵਾਲਿਆਂ ਨੇ ਜੋ ਸਿਖਾਇਆ ਨਾ ਸਹੀ ਸਿਖਾਇਆ ਹੈ। ਮੇਰੇ ਕੋਲੋਂ ਨਹੀਂ ਪੱਕਦੀ। ਜਿਹੋ ਜਾ ਤੂੰ ਉਹੋ ਜਿਹੇ ਤੇਰੇ ਮਹਿਮਾਨ। ਚੱਲ ਜਾ, ਉਹਨਾਂ ਨੂੰ ਬਾਜ਼ਾਰੋਂ ਖਵਾ ਲੈ ਜਾ ਕੇ। ਸਾਦੀਆ ਇੰਜ ਨਹੀਂ ਕਹੀਦਾ ਹੁੰਦਾ, ਇਸ ਤਰ੍ਹਾਂ ਰਿਜ਼ਕ ਦੇ ਵਿੱਚੋਂ ਬਰਕਤਾਂ ਉੱਠ ਜਾਂਦੀਆਂ ਨੇ। ਮੈਂ ਕਿਹਾ ਮੈਨੂੰ ਨਾ ਦੱਸ, ਮੈਂ ਆਪਣੇ ਮਾਪਿਓ ਦੀ ਕੱਲੀ ਧੀ ਆ, ਮੈਂ ਕਦੀ ਕੰਮ ਨਹੀਂ ਸੀ ਕੀਤਾ। ਆਪ ਤੂੰ ਮਾਣ ਨਹੀਂ ਸੀ, ਉੱਤੋਂ ਤੂੰ ਯਾਰ ਲੈ ਆ ਖਾਣਾ ਪਕਾਏ ਵਾਸਤੇ। ਸਾਦੀਆ ਦਾਵਤ ਤੇ ਮੈਂ ਉਹਨਾਂ ਦੀ ਘਰੋਂ ਬਾਹਰ ਵੀ ਕਰ ਸਕਦਾ ਸੀ, ਲੇਕਿਨ ਛੋਟੀ ਜਿਹੀ ਫਰਮਾਇਸ਼ ਸੀ ਅਸੀਂ ਜੀ ਭਾਬੀ ਦੇ ਹੱਥ ਦਾ ਖਾਣਾ, ਤੇ ਮੈਂ ਇਸ ਵਾਸਤੇ ਘਰ ਲੈ ਆਇਆ ਹਾਂ ਕਿ ਤੇਰੀ ਮਿਹਰਬਾਨੀ, ਆਪਣੀ ਵੀ ਇੱਜ਼ਤ ਦਾ ਖਿਆਲ ਕਰ ਤੇ ਨਾਲ ਮੇਰੀ ਵੀ ਇੱਜ਼ਤ ਦਾ ਖਿਆਲ ਕਰ। ਉੱਠ ਕੋਈ ਚੀਜ਼ ਬਣਾ ਲੈ, ਤੇਰੀ ਵੀ ਇੱਜ਼ਤ ਬਣੇਗੀ ਇਹਦੇ ਵਿੱਚ ਤੇ ਨਾਲ ਮੇਰੀ ਵੀ। ਇਹੋ ਜੀ ਇੱਜ਼ਤ ਨੂੰ ਨਾ ਮੈਂ ਚੰਗੀ ਤਰ੍ਹਾਂ ਜਾਣਨੀ ਆ, ਤੇ ਮੈਂ ਤੇਰੇ ਯਾਰਾਂ ਵਾਸਤੇ ਨਹੀਂ ਕੁਝ ਪਕਾਣਾ। ਸਾਦੇ ਤੈਨੂੰ ਕਿਸੇ ਦੀ ਇੱਜ਼ਤ ਦਾ ਖਿਆਲ ਨਹੀਂ, ਤੈਨੂੰ ਮੇਰੀ ਵੀ ਇੱਜ਼ਤ ਦਾ ਖਿਆਲ ਨਹੀਂ। ਚੁੱਲ੍ਹੇ 'ਚ ਪਵੇ ਇਹੋ ਜੀ ਇੱਜ਼ਤ। ਮੈਂ ਨਹੀਂ ਲੈਣੀ ਟੈਨਸ਼ਨ। ਜਾਓ ਜਾ ਕੇ ਬਾਜ਼ਾਰੋਂ ਖਵਾਓ ਉਹਨਾਂ ਨੂੰ। ਸਾਰਾ ਡਰਾਮਾ ਮੇਰਾ ਖਰਾਬ ਕਰ ਛੱਡਿਆ ਆ ਕੇ। ਤੇਰੀ ਇਹ ਗੱਲ ਸੁਣ ਕੇ ਬੜਾ ਅਫਸੋਸ ਹੈ ਮੈਨੂੰ ਸਾਦੀਆ। ਮੈਂ ਪਾਗਣਾ ਰੋਟੀਆਂ ਪਕਾਵਾਂ ਇੱਥੇ ਆ ਕੇ। ਇੱਕਾ ਦਾ ਖੜਾਕ ਹੁੰਦਾ ਪਿਆ। ਕੌਣ ਹੈ ਬਾਹਰ? ਹੈ ਵੇ ਬਾਬਾ, ਕੌਣ ਹੈ ਤੂੰ? ਤੇ ਇਹ ਚੀਜ਼ਾਂ ਕਿੱਥੇ ਲੈ ਕੇ ਚੱਲਣਾ? ਇਹ ਮੇਰੀ ਬਾਲਟੀ ਆਟੇ ਵਾਲੀ ਮੇਰੇ ਘਰ ਦਾ ਰਿਜ਼ਕ ਲੈ ਕੇ ਕਿੱਥੇ ਚੱਲਣਾ? ਵੇ ਬਾਬਾ ਬੋਲਦਾ ਨਹੀਂ ਤੂੰ? ਵੇ ਬਾਬਾ, ਹੈ ਇਹਨੂੰ ਤੇ ਅਸਰ ਹੀ ਕੋਈ ਨਹੀਂ ਹੁੰਦਾ ਪਿਆ। ਵੇ ਬਾਬਾ ਮੇਰਾ ਘਰ ਹੀ ਲੱਭਾ ਸੀ ਤੈਨੂੰ ਚੋਰੀ ਕਰਨ ਨੂੰ, ਕਿੱਥੇ ਲੈ ਕੇ ਚੱਲਣਾ ਰਿਜ਼ਕ ਮੇਰੇ ਘਰ ਦਾ? ਤੂੰ ਬੋਲਦਾ ਨਹੀਂ ਵੇ ਬਾਬਾ। ਤੇਰੇ ਘਰ ਪ੍ਰਾਹੁਣੇ ਆਏ ਸਨ ਨਾ, ਤੇ ਹਾਂ ਤੇਰੇ ਖਾਵੰਦ ਨੇ ਤੈਨੂੰ ਆਖਿਆ ਕਿ ਉਹਨਾਂ ਦੇ ਵਾਸਤੇ ਰੋਟੀ ਪਾਣੀ ਦਾ ਇੰਤਜ਼ਾਮ ਕਰ।
ਕਿੰਨੀ ਨਾਫਰਮਾਨੀ ਕੀਤੀ ਹੈ ਤੂੰ ਆਪਣੇ ਬੰਦੇ ਦੀ। ਓਏ ਉਹ ਜਿਹੜਾ ਘਰ ਚ ਆਉਂਦਾ ਹੈ ਆਪਣਾ ਰਿਜ਼ਕ ਲੈ ਕੇ ਆਉਂਦਾ ਹੈ। ਤੂੰ ਜਿਹੜੇ ਪ੍ਰਾਹੁਣੇ ਆਪਣਾ ਰਿਜ਼ਕ ਲੈ ਕੇ ਆਏ ਸਨ ਤੇ ਤੂੰ ਐਡੀ ਬਦਬਖਤ ਹੈ ਕਿ ਉਹ ਅੱਲਾ ਦਾ ਦਿੱਤਾ ਰਿਜ਼ਕ ਪਕਾ ਨਹੀਂ ਸਕੀ ਤੂੰ, ਤੇ ਤੂੰ ਆਪਣੇ ਬੰਦੇ ਨੂੰ ਆਖਿਆ ਕਿ ਜਾ ਕੇ ਬਾਹਰੋਂ ਉਹਨਾਂ ਵਾਸਤੇ ਲੈ ਕੇ ਆ, ਤੇ ਤੇਰੇ ਘਰ ਚੋਂ ਰਿਜ਼ਕ ਲੈ ਕੇ ਤੇ ਜਿੱਥੋਂ ਰਿਜ਼ਕ ਲੈ ਕੇ ਮੈਂ ਉਹਨਾਂ ਦਾ ਰਿਜ਼ਕ ਵਧਾਉਣ ਚੱਲਿਆ ਵਾਂ। ਹਾਏ ਮੈਂ ਮਰ ਗਈ। ਬਾਬਾ ਕਿੱਥੇ ਗਾਇਬ ਹੋ ਗਏ? ਹੈ ਜ਼ਰੂਰ ਕੋਈ ਅੱਲਾ ਦਾ ਨੇਕ ਬੰਦਾ ਸੀ। ਹਾਏ ਮੇਰੇ ਕੋਲੋਂ ਕੀ ਗਲਤੀ ਹੋ ਗਈ ਹੈ। ਹੁਣ ਜਦੋਂ ਕੋਈ ਮਹਿਮਾਨ ਆਏਗਾ ਮੈਂ ਉਹਦੀ ਕਦਰ ਕਰਾਂਗੀ ਔਰ ਉਹਨੂੰ ਖਾਣਾ ਖਵਾ ਕੇ ਭੇਜਾਂਗੀ। ਮਹਿਮਾਨ ਤੇ ਅੱਲਾ ਦੀ ਰਹਿਮਤ ਹੁੰਦਾ ਹੈ। ਯਾ ਅੱਲਾ ਮੈਨੂੰ ਮਾਫ ਕਰ ਦੇਈ। ਚੱਲ ਠੀਕ ਹੈ ਫਿਰ। ਔਰ ਮਿੱਠੇ ਉਹਨੂੰ ਕਹੀਂ ਫਿਰ ਜਾ ਕੇ ਹੈ। ਚੱਲ ਠੀਕ ਹੈ, ਓਕੇ। ਹਾਂ ਠੀਕ ਹੈ, ਓਕੇ ਓਕੇ। ਚਲੋ यार शुक्र हो गया, सारे खुश चले गए। ये क्यों रो रही? खैर हो गई है, हुण तू क्यों रो रही है? रोना तो मैनू चाहिए जिंदा चंगा भला खर्चा हो गया वे। बाहरों पता कितनी महंगी दावत पैंदी है। की हो गया सादिया? ਮੇਰੇ ਕੋਲੋਂ ਅੱਜ ਭੁੱਲ ਹੋ ਗਈ की ਹੈ। होया? ਜਦੋਂ ਮੈਂ ਤੈਨੂੰ ਨਾ ਕੀਤੀ ਹੈ ਕਿ ਮੈਂ ਤੇਰੇ ਪਰੌਣਿਆਂ ਨੂੰ ਕੁਝ ਨਹੀਂ ਖਵਾਉਣਾ ਹੈਗਾ, हाँ ਤੇ ਉਸ ਤੋਂ ਬਾਅਦ ਇੱਕ ਬਾਬਾ ਜੀ ਆਏ ਨੇ ਕਿਚਨ ਵਿੱਚ। अच्छा ਬਾਬਾ ਜੀ ਨੇ ਕਿਹਾ ਕਿ ਤੈਨੂੰ ਇਸ ਰਿਜ਼ਕ ਦੀ ਕੋਈ ਕਦਰ ਨਹੀਂ ਹੈਗੀ। ਇਹ ਰਿਜ਼ਕ ਮੈਂ ਉੱਥੇ ਲੈ ਕੇ ਚੱਲਾਂ ਵਾਂ ਜਿਹੜੇ ਇਸ ਰਿਜ਼ਕ ਦੇ ਹੱਕਦਾਰ ਨੇ। ਮੇਰੇ ਕੋਲ ਬੜਾ ਵੱਡਾ ਗੁਨਾਹ ਹੋ ਗਿਆ ਹੈ। ਵੇਖ ਸਕਦੇ ਹੋ, ਮੈਂ ਤੈਨੂੰ ਹਮੇਸ਼ਾ ਕਹਿੰਦਾ ਰਹਿਣਾ ਸਾਂ ਕਿ ਘਰ ਆਏ ਮਹਿਮਾਨ ਦੇ ਉੱਤੇ ਮੂੰਹ ਨਾ ਵਟਿਆ ਕਰ। ਮੇਰਾ ਬਾਪ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਮਹਿਮਾਨ ਆਪਣਾ ਨਸੀਬ ਲੈ ਕੇ ਆਂਦਾ ਤੇ ਰੱਬ ਦੀ ਰਹਿਮਤ ਹੁੰਦੀ। ਤੁਹਾਡੇ ਘਰੋਂ ਜਿੰਨਾ ਵੀ ਅਨਾਜ ਮਹਿਮਾਨ ਖਾਂਦਾ ਹੈ ਉਨਾ ਹੀ ਤੁਹਾਡੇ ਰਿਜ਼ਕ ਦੇ ਵਿੱਚ ਇਜ਼ਾਫਾ ਹੁੰਦਾ ਹੈ। ਤੇ ਤੈਨੂੰ ਪਤਾ ਮਹਿਮਾਨ ਦੀ ਕਦਰ ਨਾ ਕਰਨਾ ਤੇ ਮਹਿਮਾਨ ਦੀ ਸੇਵਾ ਨਾ ਕਰਨਾ, ਰੱਬ ਵੀ ਉਸ ਘਰ ਦੇ ਵਿੱਚ ਫਿਰ ਬਰਕਤਾਂ ਚੁੱਕ ਲੈਂਦਾ ਹੈ। ਮੈਂ ਆਪਣੀ ਗਲਤੀ ਤੇ ਸ਼ਰਮਿੰਦਾ ਵਾਂ। ਮੈਂ ਮਾਫੀ ਮੰਗਣੀ ਆ ਤੁਹਾਡੇ ਕੋਲੋਂ। ਮੇਰੇ ਕੋਲ ਮਾਫੀ ਨਾ ਮੰਗ ਸਾਦੀਆ। ਮਾਫੀ ਮੰਗਣੀ ਤੇ ਉਸ ਸੱਚੇ ਰੱਬ ਦੇ ਕੋਲੋਂ ਮੰਗ ਜਿਨਨੇ ਉਹਨਾਂ ਮਹਿਮਾਨਾਂ ਨੂੰ ਸਾਡੇ ਘਰ ਦੇ ਵਿੱਚ ਰਹਿਮਤ ਬਣਾ ਕੇ ਭੇਜਿਆ। ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ। ਤੇ ਸਾਦੀਆ, ਮਹਿਮਾਨ ਚਾਹੇ ਤੇਰੇ ਘਰੋਂ ਆਵੇ ਜਾਂ ਮੇਰੇ ਘਰੋਂ ਆਵੇ, ਮਹਿਮਾਨ ਮਹਿਮਾਨ ਹੁੰਦਾ ਹੈ। ਤੇ ਨੈਕਸਟ ਟਾਈਮ ਜਦੋਂ ਵੀ ਕੋਈ ਆਵੇ ਹਮੇਸ਼ਾ ਕੋਸ਼ਿਸ਼ ਕਰਿਆ ਕਰ ਕਿ ਘਰ ਦੇ ਵਿੱਚ ਕੁਛ ਵੀ ਹੋਵੇ ਉਹਨਾਂ ਦੇ ਅੱਗੇ ਖਿਦਮਤ ਅਸੀਂ ਪੇਸ਼ ਕਰਿਆ ਕਰ ਤੇ ਦੁਆ ਕਰਕੇ ਅੱਲਾਹ ਤਾਲਾ ਸਾਡੇ ਘਰ ਦੇ ਵਿੱਚ ਬਰਕਤਾਂ ਵਾਪਸ ਲੁਟਾ ਦੇਵੇ। ਮੈਂ ਦੁਬਾਰਾ ਹੁਣ ਇੰਜ ਦੀ ਗਲਤੀ ਨਹੀਂ ਕਰਾਂਗੀ ਕਦੀ ਵੀ। ਅੱਛੀ ਗੱਲ ਹੈ। ਤੇ ਉੱਠ ਹੁਣ ਫਿਰ ਮੇਰੇ ਸੇ ਰੋਟੀ ਪਕਾਓ। ਹਾਲੇ ਹੁਣ ਤਾਂ ਤੁਸੀਂ ਖਾ ਕੇ ਹਟੇ ਹੋ। ਉਹ ਮੈਂ ਥੋੜੀ ਖਾਧੀ ਸੀ, ਮੈਂ ਕਿਹਾ ਬਾਕੀ ਮੈਂ ਫਿਰ ਬਾਅਦ ਚ ਖਾਵਾਂਗਾ।